ਪਾਰਟੀ ਦੀ ਸਿਆਸਤ ਦੀ ਗੱਲ ਕਰਦੇ ਹਾਂ, ਪਰ ਹੁਣ ਆਉਣੇ ਆ ਪੰਜਾਬ ਵੱਲ ਨੂੰ ਸ਼ਰਮਾ ਜੀ। ਪੰਜਾਬ ਵੱਲ ਨੂੰ ਆਈਏ ਤੇ ਅਮਨ ਅਰੋੜਾ ਤੋਂ ਜਿਹੜੇ ਵਿਭਾਗ ਖੋਏ ਗਏ ਆ, ਖਾਸੀ ਚਰਚਾ ਹੈ ਉਹਨਾਂ ਦੀ ਸਿਆਸੀ ਹਲਕਿਆਂ ਦੇ ਵਿੱਚ ਜਾਂ ਸਿਆਸੀ ਮਾਹਰਾਂ ਦੇ ਵਿੱਚ ਕਿ ਅਮਨ ਅਰੋੜਾ, ਕੁਛ ਲੋਕ ਵਿਧਾਨ ਸਭਾ ਦੀ ਸਪੀਚ ਦਾ ਵੀ ਹਵਾਲਾ ਦਿੰਦੇ ਨੇ ਕਿ ਉਹ ਤਾਂ ਕਰਕੇ ਖੋਏ ਆ। ਪਰ ਕੋਈ ਰਾਜ਼ ਖੁੱਲਿਆ ਹੁਣ ਅਮਨ ਅਰੋੜਾ ਤੋਂ ਕਿਉਂ ਖੋਇਆ ਵਿਭਾਗ, ਖੁੱਲ ਗਿਆ ਰਾਜ਼, ਕੀ ਆ ਅੰਦਰਲਾ ਰਾਜ਼ ਸ਼ਰਮਾ ਜੀ? ਪ੍ਰਵੀਨ ਜੀ, ਆਪਾਂ ਜਿਸ ਦਿਨ ਵਿਭਾਗਾਂ ਦੀ ਅਦਲਾ ਬਦਲੀ ਹੋਈ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀਗੇ ਕਿ ਇਹਦੇ ਪਿੱਛੇ ਦਿਖਾਉਣ ਨੂੰ ਇਹ ਦਿਖਾਇਆ ਗਿਆ ਕਿ ਦੇਖੋ ਜੀ, ਇਸ ਤੱਕ 6 ਮੰਤਰੀਆਂ ਦੇ ਮੁੱਖ ਮੰਤਰੀ ਨੇ ਆਪਣੇ ਵੀ ਤਾਂ ਵਿਭਾਗਾਂ ਦਾ ਅਦਲਾ ਬਦਲੀ ਕੀਤੀ ਆ, 5 ਹੋਰ ਦੇ ਵੀ ਉਹਨਾਂ ਚ ਅਮਨ ਅਰੋੜਾ ਵੀ ਹੋ ਗਿਆ ਜੀ, ਉਹੀ ਮੁੱਦਾ ਬਣੀ ਜਾਂਦਾ ਜੀ ਜੀ। ਤੇ ਇਸ ਲਈ ਉਹ ਜਚਾਇਆ ਇਦਾਂ ਗਿਆ ਸੀ, ਫਰੇਮ ਇਦਾਂ ਕੀਤਾ ਗਿਆ ਸੀ ਕਿ ਲੋਕਾਂ ਨੂੰ ਲੱਗੇ ਕਿ ਨਹੀਂ ਸਾਰਿਆਂ ਨਾਲੇ ਹੋਇਆ, ਬਾਕੀ ਦੇ ਤਾਂ ਇੱਧਰ ਉੱਧਰ ਗਏ ਨੇ। ਪਰ ਜਿਹੜੇ 2 ਵਿਭਾਗ ਅਹਿਮ ਲਏ ਸੀ ਉਸ ਨੂੰ ਲੈ ਕੇ ਸਵਾਲ ਹੋਇਆ ਸੀਗਾ ਜੀ। ਉਹ ਸਵਾਲ ਇੱਕ ਤਾਂ ਸ਼ਹਿਰੀ ਨਿਰਮਾਣ ਨੂੰ ਲੈ ਕੇ ਸੀਗਾ ਕਿ ਉਹ ਮੁੱਖ ਮੰਤਰੀ ਨੇ ਆਪਣੇ ਕੋਲ ਰੱਖਿਆ, ਦੂਸਰਾ ਲੋਕ ਸੰਪਰਕ ਵਿਭਾਗ ਸੀ। ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਲੋਕ ਸੰਪਰਕ ਵਿਭਾਗ ਕਹਿਣ ਨੂੰ ਲੋਕ ਸੰਪਰਕ ਹੈ ਉਹਨੇ ਮੀਡੀਆ ਕੰਟਰੋਲ ਵਿਭਾਗ ਹੈ ਜੀ ਜੀ। ਤੇ ਮੀਡੀਆ ਕੰਟਰੋਲ ਵਿਭਾਗ ਦਿੱਲੀ ਦੀ ਟੀਮ ਕੰਟਰੋਲ ਕਰਦੀ ਹੈ। ਪੰਜਾਬ 'ਚ ਖੁੱਲ੍ਹੇਆਮ ਚਰਚਾ, ਠੀਕ ਹੈ, ਪੰਜਾਬ 'ਚ ਇਹਦੀ ਸ਼ਰੇਆਮ ਚਰਚਾ ਕਿ ਹਾਂ ਉਹ ਦਿੱਲੀ ਕੰਟਰੋਲ ਕਰਦੀ ਆ, ਪਰ ਉਹਦੇ ਮੰਤਰੀ ਸੀਗੇ ਅਮਨ ਅਰੋੜਾ। ਸੋ ਉਸ ਸਮੇਂ ਇਹ ਚਰਚਾ ਆਪਾਂ ਕੀਤੀ ਸੀਗੀ ਕਿ ਕੀ ਦਿੱਲੀ ਦੀ ਟੀਮ ਦੇ ਹਿਸਾਬ ਨਾਲ ਨਹੀਂ ਚੱਲ ਰਿਹਾ ਅਮਨ ਅਰੋੜਾ, ਕੀ ਉਹ ਆਪਣੀ ਕੁਝ ਕਹਿੰਦੇ ਕੁਝ ਮਸਲਿਆਂ ਤੇ ਉਹਨੇ ਆਪਣਾ ਫੈਸਲਾ ਲਿਆ ਸੀ, ਇਸ ਤੇ ਉਹਨੂੰ ਹਟਾਏਗਾ। ਆਪਾਂ ਉਸੇ ਦਿਨੇ ਇਹ ਸੰਕੇਤ ਕਰਤੇ ਸੀਗੇ, ਪਰ ਹੁਣ ਉਹ ਤੱਥ ਖੁੱਲ ਕੇ ਆ ਗਏ ਜੀ। ਹੁਣ ਉਹ ਪਹਿਲੂ ਇਹ ਖੁੱਲ ਕੇ ਆ ਗਿਆ ਕਿ ਮਸਲਾ ਨਾ ਤਾਂ ਵਿਧਾਨ ਸਭਾ 'ਚ ਬੋਲਦਾ, ਠੀਕ ਹੈ, ਜਿਹੜਾ ਲੱਗਦਾ ਸੀਗਾ ਕਿ ਸਿੱਧੂ ਮੂਸੇਵਾਲੇ ਬਾਰੇ ਜੋ ਬੋਲਤਾ ਜੀ ਸ਼ਾਇਦ ਉਹ ਕਾਰਨ ਹੈ, ਨਾ ਹੀ ਇਹ ਸ਼ਹਿਰੀ ਵਿਕਾਸ ਵਿਭਾਗ ਦਾ ਮਾਮਲਾ ਹੈ, ਠੀਕ ਹੈ, ਇਹ ਕੁੱਲ ਲੋਕ ਸੰਪਰਕ ਵਿਭਾਗ ਦਾ ਹੀ ਮਾਮਲਾ ਹੈ ਜੀ। ਔਰ ਦਿੱਲੀ ਦੀ ਟੀਮ ਨੂੰ ਹੀ ਅਮਨ ਅਰੋੜਾ ਤੋਂ ਤਕਲੀਫ ਹੈ, ਠੀਕ ਹੈ। ਤੇ ਦਿੱਲੀ ਦੀ ਟੀਮ ਦੇ ਵਿੱਚ ਕਹਿੰਦੇ ਜੀ ਰਾਘਵ ਚੱਡਾ ਤੋਂ ਲੈ ਕੇ ਕੇਜਰੀਵਾਲ ਤੱਕ ਦਾ ਨਾਮ ਬੋਲਦਾ ਕਿ ਉਹ ਸਾਰੇ ਔਖੇ ਨੇ। ਉਹ ਅੱਛਾ ਜੀ। ਚਲੋ ਹੁਣ ਮੈਂ ਇੱਕ ਕਹਾਣੀ ਦੇ ਹਵਾਲੇ ਨਾਲ, ਜਿਹੜੀ ਹਕੀਕੀ ਕਹਾਣੀ ਹੈ ਦਿੱਲੀ ਸਰਕਾਰ ਦੀ, ਉਹਦੇ ਹਵਾਲੇ ਨਾਲ ਗੱਲ ਕਲੀਅਰ ਕਰ ਦਿੰਦਾ। ਪ੍ਰਵੀਨ ਜੀ, ਦਿੱਲੀ ਦੇ ਵਿੱਚ ਦਿੱਲੀ ਦੀ ਸਰਕਾਰ, ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਵੱਖੋ-ਵੱਖ ਸੂਬਿਆਂ 'ਚ ਜੀ, ਖਾਸ ਕਰਕੇ ਦਿੱਲੀ ਦੇ ਵਿੱਚ ਸਰਕਾਰੀ ਯੋਜਨਾਵਾਂ ਦੇ ਪ੍ਰਚਾਰ ਦੇ ਲਈ ਇੰਨਾ ਪੈਸਾ ਵਰਤਿਆ ਗਿਆ, ਸਰਕਾਰੀ ਖਜ਼ਾਨੇ 'ਚੋਂ ਇੰਨਾ ਪੈਸਾ ਖਰਚਿਆ ਗਿਆ, ਜਿਹਨੂੰ ਲੈ ਕੇ ਉੱਥੇ ਦੇ ਉਪ ਰਾਜਪਾਲ ਨੇ ਸਵਾਲ ਕੀਤਾ ਕਿ ਭਾਈ ਆ ਸਰਕਾਰੀ ਯੋਜਨਾਵਾਂ ਦਾ ਪ੍ਰਚਾਰ ਮੈਨੂੰ ਘੱਟ ਲੱਗਦਾ, ਕੇਜਰੀਵਾਲ ਦਾ ਤੇ ਉਹਦੀ ਪਾਰਟੀ ਦਾ ਪ੍ਰਚਾਰ ਵੱਧ ਲੱਗਦਾ। ਇਸ ਲਈ ਜਿਹੜਾ 97 ਕਰੋੜ ਰੁਪਈਆ ਨਾ, ਠੀਕ ਹੈ, ਪਾਰਟੀ ਜਾਂ ਲੀਡਰ ਭਰਪਾਈ ਕਰੋ ਇਹਨਾਂ ਤੋਂ, ਇਹ ਇਹਨਾਂ ਦਾ ਪ੍ਰਚਾਰ ਹੈ, ਇਹ ਸਰਕਾਰ ਦਾ ਪ੍ਰਚਾਰ ਨਹੀਂ। ਸਰਕਾਰ ਦੀ ਆੜ 'ਚ ਉਹ ਕਹਿੰਦੇ ਜੀ ਕਿ ਆਹ 97 ਕਰੋੜ ਰੁਪਈਆ ਬੇਮਤਲਬ ਖਰਚਿਆ ਗਿਆ, ਇਸ ਨੂੰ ਵਾਪਸ ਕਰਾਓ। ਬਿਲਕੁਲ ਉਹੇ ਜਿਹਾ ਹੀ ਮਸਲਾ ਉਰੇ ਫਸਿਆ ਹੋਇਆ, ਠੀਕ ਹੈ ਪ੍ਰਵੀਨ ਜੀ। ਪੰਜਾਬ ਦੀ ਸਰਕਾਰ ਵੱਲੋਂ ਭਗਵੰਤ ਮਾਨ ਦੀ ਫੋਟੋਆਂ ਲਾ ਕੇ ਸਰਕਾਰੀ ਯੋਜਨਾਵਾਂ ਦਾ ਪ੍ਰਚਾਰ, ਝਾੜੂ ਦੇ ਨਾਂ ਤੇ ਵੋਟਾਂ ਹਾਸਲ ਕਰਨ ਲਈ ਗੁਜਰਾਤ 'ਚ, ਕਰਨਾਟਕਾ 'ਚ, ਆਂਧਰਾ ਪ੍ਰਦੇਸ਼ 'ਚ, ਮਹਾਰਾਸ਼ਟਰ 'ਚ, ਰਾਜਸਥਾਨ 'ਚ, ਹਿਮਾਚਲ 'ਚ, ਹਰਿਆਣਾ 'ਚ, ਦਿੱਲੀ 'ਚ ਜੀ, ਸੋ ਇਹਨਾਂ ਸੂਬਿਆਂ 'ਚ ਕੀਤਾ ਗਿਆ। ਗੁਜਰਾਤ 'ਚ ਗੁਜਰਾਤੀ ਭਾਸ਼ਾ 'ਚ ਗਿਆ, ਹੈ ਨਾ, ਮਹਾਰਾਸ਼ਟਰ 'ਚ ਮਰਾਠੀ 'ਚ ਗਿਆ, ਕਰਨਾਟਕਾ 'ਚ ਕੰਨੜ 'ਚ ਗਿਆ, ਹੈ ਨਾ, ਹਿਮਾਚਲ 'ਚ ਹਿੰਦੀ 'ਚ ਗਏ, ਹਰਿਆਣਾ 'ਚ ਹਿੰਦੀ 'ਚ ਗਏ, ਦਿੱਲੀ 'ਚ ਹਿੰਦੀ ਅੰਗਰੇਜ਼ੀ 'ਚ ਗਏ। ਸੋ ਇਸ ਲਈ ਬਾਹਰਲੇ ਸੂਬਿਆਂ 'ਚ ਜੰਮ ਕੇ ਪ੍ਰਚਾਰ ਕੀਤਾ ਜੀ। ਤੇ ਹੁਣ ਉਹ ਪੈਸੇ ਦੀ ਅਦਾਇਗੀ ਲੋਕ ਸੰਪਰਕ ਵਿਭਾਗ ਵਾਲਿਆਂ ਨੂੰ ਕਹਿੰਦੇ ਕਰੋ ਜੀ ਤੁਸੀਂ, ਕਿ ਅਸੀਂ ਇਸ਼ਤਿਹਾਰ ਦਿੱਤੇ, ਸਰਕਾਰੀ ਯੋਜਨਾਵਾਂ ਦਾ ਪ੍ਰਚਾਰ ਕੀਤਾ। ਅਫਸਰਾਂ ਨੇ ਅਮਨ ਅਰੋੜਾ ਨੂੰ ਕਿਹਾ ਕਿ ਜਨਾਬ, ਪੰਜਾਬ ਦੇ ਰਾਜਪਾਲ ਨੇ ਵੀ ਦਿੱਲੀ ਦੇ ਉਪ ਰਾਜਪਾਲ ਵਾਂਗ ਹਿਸਾਬ ਮੰਗਿਆ ਹੋਇਆ ਇਹਨਾਂ ਦਾ, ਠੀਕ ਹੈ, ਕਿ ਜੀ ਆਹ ਦੱਸੋ ਜੀ ਕਿਹੜੇ ਨਿਯਮਾਂ ਤਹਿਤ ਤੁਸੀਂ ਪੰਜਾਬ ਦਾ ਖਜ਼ਾਨਾ ਬਾਕੀ ਸੂਬਿਆਂ 'ਚ ਅੜਾਈ ਜਾਂਦੇ ਹੋ। ਹਾਲੇ ਤਾਂ ਮੈਨੂੰ ਲੱਗਦਾ 45 ਲੱਖ ਦਾ ਵੀ ਹਿਸਾਬ ਆਉਣਾ ਜਿਹੜਾ ਜਹਾਜ਼ ਤੇ ਖਰਚਿਆ ਗੁਜਰਾਤ ਪ੍ਰਚਾਰ ਕਰਨ ਲਈ। ਆਹ ਹੁਣ ਜਿਹੜੇ ਫੇਰੀਆਂ ਹੋ ਰਹੀਆਂ ਨੇ, ਕਦੇ ਭੋਪਾਲ ਚੱਲ ਗਏ, ਕਦੇ ਜੈਪੁਰ ਚੱਲ ਗਏ, ਹਲੇ ਉਹਦਾ ਵੀ ਹਿਸਾਬ ਹੋਣਾ। ਪਰ ਜਦੋਂ ਇਹ ਗੱਲ ਕਹਿੰਦੇ ਅਫਸਰਾਂ ਨੇ ਅਮਨ ਅਰੋੜਾ ਨੂੰ ਸਮਝਾਈ ਕਿ ਜਨਾਬ ਰਾਜਪਾਲ ਨੇ, ਪੰਜਾਬ ਦੇ ਨੇ ਪਹਿਲਾਂ ਹੀ ਹਿਸਾਬ ਮੰਗਿਆ ਹੋਇਆ ਕਿ ਇਸ਼ਤਿਹਾਰਾਂ ਦਾ ਪੈਸਾ ਕਿਵੇਂ ਖਰਚਦੇ ਹੋ, ਕਿਵੇਂ ਪਾਸ ਕਰਦੇ ਹੋ, ਤੇ ਆਹ ਜਿਹੜੇ ਨੇ ਆਪਣੇ ਗਲ ਪੈ ਜਾਊਗਾ। ਅੱਛਾ, ਤੇ ਦਿੱਲੀ ਵਾਲੇ ਕਹਿੰਦੇ ਗਲ ਗੁੱਠਾ ਦੇ ਰਹੀ ਸੀ ਕਿ ਛੇਤੀ ਪਾਸ ਕਰੋ ਪੈਸਾ, ਪੈਸਾ ਰਿਲੀਜ਼ ਕਰੋ। ਤੇ ਇਸ ਮਾਮਲੇ ਨੇ ਜਦੋਂ ਵਾਧਾ ਦੇਖਿਆ ਤਾਂ ਅਫਸਰਾਂ ਨੇ ਇੱਕ ਰਾਹ ਕੱਢਿਆ ਪ੍ਰਵੀਨ ਜੀ ਕਿ ਐਂ ਕਰੋ ਅਮਨ ਅਰੋੜਾ ਜੀ, ਆਪਾਂ ਐਂ ਕਰਦੇ ਹਾਂ, ਆਪਾਂ ਚੁੱਪ ਕਰਕੇ ਨਾ ਜਿਹੜੇ ਵਿਭਾਗ ਨਾਲ ਸੰਬੰਧਿਤ, ਜੇ ਬਿਜਲੀ ਦੀ ਮਸ਼ਹੂਰੀ ਆ ਤਾਂ ਪਾਵਰਕੌਮ ਨੂੰ ਕਹਿ ਦਿਓ, ਠੀਕ ਹੈ, ਜੇ ਸਕੂਲਾਂ ਦੀ ਮਨਜ਼ੂਰੀ ਆ, ਸਕੂਲਾਂ ਦੀ ਮਸ਼ਹੂਰੀ ਕੀਤੀ ਆ ਤਾਂ ਸਿੱਖਿਆ ਵਿਭਾਗ ਨੂੰ ਕਹਿ ਦਿਓ, ਹੈ ਨਾ, ਜੇ ਆਪਾਂ ਮਹੱਲਾ ਕਲੀਨਿਕਾਂ ਦਾ ਪ੍ਰਚਾਰ ਕੀਤਾ ਤਾਂ ਆਪਾਂ ਸਿਹਤ ਵਾਲਿਆਂ ਨੂੰ ਕਹਿੰਦੇ, ਆਪਾਂ ਉਹਨਾਂ ਤੋਂ ਪਾਸ ਕਰਾ ਲੈਂਦੇ ਜੀ। ਤੇ ਇਹ ਜੀ ਫਾਰਮੂਲਾ ਦਿੱਲੀ ਦੀ ਟੀਮ ਨੂੰ ਵੀ ਸੁਝਾਤਾ ਕਿ ਆਪਾਂ ਜੀ ਐਂ ਕਰ ਲੈਂਦੇ, ਪਤਾ ਨਹੀਂ ਲੱਗੂਗਾ, ਥੋੜਾ ਜਿਹਾ ਪੈਸਾ ਉਧਰੋਂ, ਥੋੜਾ ਜਿਹਾ ਇੱਧਰੋਂ। ਉਹ ਕਹਿੰਦੇ ਜਿਵੇਂ ਮਰਜ਼ੀ ਕਰੋ, ਤੁਸੀਂ ਪੈਸੇ ਰਿਲੀਜ਼ ਕਰਾਓ। ਤੇ ਜਦੋਂ ਉਹਨਾਂ ਵਿਭਾਗਾਂ ਨੂੰ ਗਏ
ਉਹ ਕਹਿੰਦੇ ਜਨਾਬ ਜਦੋਂ ਅਸੀਂ ਆਰਡਰ ਹੀ ਨਹੀਂ ਰਿਲੀਜ਼ ਕੀਤਾ ਤਾਂ ਅਸੀਂ ਅਦਾਇਗੀ ਕਿਵੇਂ ਰਿਲੀਜ਼ ਕਰ ਦਈਏ। ਅੱਛਾ, ਵਾਹ। ਜਦ ਅਸੀਂ ਇਸ਼ਤਿਹਾਰ ਦੇਣ ਲਈ ਲੈਟਰ ਨਹੀਂ ਇਸ਼ੂ ਕੀਤਾ ਕਿ ਹਾਂ ਸਾਡੇ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਜਾਂਦਾ, ਲਾਇਆ ਜਾਵੇ, ਤਾਂ ਫਿਰ ਅਸੀਂ ਕਿਸੇ ਨਾਂ ਦੀ ਅਦਾਇਗੀ ਕਰ ਦਈਏ, ਕਿਹੜੇ ਖਾਤਿਆਂ ਚੋਂ ਕਰ ਦਈਏ ਕਿ ਅਸੀਂ ਕਾਹਦਾ ਪੈਸਾ ਦੇ ਰਹੇ ਹਾਂ ਜੀ। ਤੇ ਇਸ ਲਈ ਜੇ ਲੋਕ ਸੰਪਰਕ ਵਿਭਾਗ ਦੇ ਨਾਂ ਤੇ ਜਾਰੀ ਹੋਵੇ, ਲੋਕ ਸੰਪਰਕ ਵਿਭਾਗ ਕਰੇ। ਠੀਕ ਹੈ। ਗੱਲ ਮੁੜ ਕੇ ਫਿਰ ਅਮਨ ਅਰੋੜਾ ਕੋਲ ਆ ਗਈ ਤੇ ਕਹਿੰਦੇ ਅਮਨ ਅਰੋੜਾ ਨੂੰ ਅਫਸਰਾਂ ਦੀ ਗੱਲ ਜੱਚ ਗਈ ਤੇ ਉਹ ਅੜ ਗਿਆ ਕਿ ਮੈਂ ਨਹੀਂ ਪੈਸੇ ਦਿੰਦਾ। ਅੱਛਾ। ਤੇ ਇਸ ਦਾ ਨਤੀਜਾ ਹੋਇਆ ਕਿ ਜਿਹੜਾ ਸਕੱਤਰ ਹੈ ਲੋਕ ਸੰਪਰਕ ਵਿਭਾਗ ਦਾ ਰਾਹੁਲ ਭੰਡਾਰੀ, ਉਹਨੂੰ ਬਦਲਤਾ ਜੀ। ਤੇ ਇਸੇ ਤਰ੍ਹਾਂ ਫਿਰ ਜਿਹੜੇ ਲੋਕ ਸੰਪਰਕ ਮੰਤਰੀ ਨੇ ਅਮਨ ਅਰੋੜਾ, ਉਹਨਾਂ ਤੋਂ ਵਿਭਾਗ ਵਾਪਸ ਲੈ ਲਏ। ਸੋ ਆਹ ਕਾਰਨ ਬਣਿਆ ਜਨਾਬ ਕਿ ਦਿੱਲੀ ਦੇ ਕਹੇ ਤੇ, ਦਿੱਲੀ ਵਾਲਿਆਂ ਦੇ ਕਹੇ ਤੇ ਕਹਿੰਦੇ ਇਹ ਚਰਚਾ ਸਕੱਤਰੇ ਚ ਚਰਚਾ ਹੈ ਪੂਰੇ ਜ਼ੋਰਾਂ ਸ਼ੋਰਾਂ ਤੇ। ਜੀ ਜੀ। ਇਹ ਅਫਸਰਾਂ ਦੇ ਗਲਿਆਰਿਆਂ ਚ ਉਹਨਾਂ ਦੀ ਮੀਟਿੰਗਾਂ ਚਰਚਾ ਹੈ। ਠੀਕ ਹੈ। ਅਫਸਰ ਜਾਣ ਬੁੱਝ ਕੇ ਹੀ ਕਹਿੰਦੇ ਉਹ ਫਾਈਲਾਂ ਚੱਕਦੇ ਨੇ, ਉਹਦੇ ਉੱਤੇ ਹਰਾ, ਲਾਲ, ਖਾਕੀ ਜਾਂ ਕਾਗਜ਼ ਲਾ ਕੇ, ਫੀਤਾ ਜਾਂ ਬੰਨ ਕੇ, ਕੱਛ ਦੇ ਕੇ ਜਨਾਬ ਫਲਾਣੇ ਵਿਭਾਗ ਜਾਣਾ ਤੇ ਉੱਥੇ ਜਾ ਕੇ ਮੇਜ਼ ਤੇ ਫਾਈਲ ਰੱਖ ਕੇ 2 ਘੰਟੇ ਹੀ ਚਰਚਾਵਾਂ ਕਰਕੇ ਫਾਈਲ ਲੈ ਕੇ ਫਿਰ ਮੁੜੇ ਆਉਂਦੇ ਨੇ, ਤਾਂ ਕਿ ਜਿਹੜੇ ਬਾਹਰ ਕੈਮਰੇ ਲੱਗੇ ਉਹਨਾਂ ਚ ਦਿਖੇ ਕਿ ਅਫਸਰ ਕੋਈ ਫਾਈਲ ਲੈ ਕੇ ਜਾ ਰਿਹਾ ਦੂਜੇ ਵਿਭਾਗ ਚ। ਅੱਛਾ, ਠੀਕ ਹੈ। ਚਰਚਾਵਾਂ ਇਹ ਹੋ ਰਹੀਆਂ ਨੇ। ਸੋ ਇਸ ਲਈ ਅਮਨ ਅਰੋੜਾ ਤੋਂ ਵਿਭਾਗ ਵਾਪਸ ਲੈਣ ਦਾ ਕਾਰਨ ਇਹ ਆ ਕਿ ਉਹਨੇ ਪੈਸੇ ਵਾਪਸ ਨਹੀਂ। ਥੋੜੇ ਧਿਆਨ ਚ ਹੋਣਾ ਕਿ ਮੋਦੀ ਦੀ ਸਰਕਾਰ ਨੇ ਰਘੂ ਰਾਮ ਰਾਜਨ ਨੂੰ ਕਹਿੰਦੇ ਜੀ ਹੁਕਮ ਕੀਤਾ ਕਿ ਸਾਨੂੰ ਪੈਸੇ ਚਾਹੀਦੇ ਨੇ, ਜਿਹੜਾ ਔਖੇ ਭਾਰੇ ਸਮੇਂ ਲਈ ਰਾਹਤ ਫੰਡ ਵਾਲਾ ਪੈਸਾ ਰੱਖਿਆ ਹੁੰਦਾ ਰਿਲੀਜ਼ ਕਰੋ RBI ਤੋਂ। ਤੇ ਕਹਿੰਦੇ ਰਘੂ ਰਾਮ ਰਾਜਨ ਅੜ ਗਿਆ ਕਿ ਮੈਂ ਨਹੀਂ ਕਰਦਾ। ਹਾਂਜੀ ਹਾਂਜੀ, ਬਿਲਕੁਲ। ਤੇ ਕਹਿੰਦੇ ਠੀਕ ਹੈ ਫਿਰ ਤੂੰ ਅਸਤੀਫਾ ਦੇ, ਅਸੀਂ ਆਪਣਾ ਬੰਦਾ ਲਾਉਨੇ ਆ। ਆਪੇ ਤੇ ਆਪਣੀ ਮਰਜ਼ੀ ਦਾ ਬੰਦਾ ਲਵਾਇਆ ਤੇ ਅੱਧੀ ਰਾਤ ਨੂੰ ਪੈਸੇ ਵੀ ਰਿਲੀਜ਼ ਹੋ ਗਏ। ਬਿਲਕੁਲ ਸਹੀ ਹੈ। ਹੁਣ ਕੀ ਉਹੀ ਕੁਛ ਅਮਨ ਅਰੋੜਾ ਨਾਲ ਵਾਪਰਿਆ, ਉਹੀ ਕੁਛ ਰਾਹੁਲ ਭੰਡਾਰੀ ਨਾਲ ਵਾਪਰਿਆ, ਉਹੀ ਕੁਛ ਜਿਹੜੇ ਇੱਥੇ ਮਹੱਲਾ ਕਲੀਨਿਕ ਵਾਲੇ ਮਾਮਲੇ 'ਚ 30 ਕਰੋੜ ਦਾ ਮਾਮਲਾ ਸੀ, ਉਹ ਵੀ ਹੈ ਨਾ ਰਿਲੀਜ਼ ਕਰਨ ਤੋਂ ਨਾ ਕਰਤਾ ਸੀ ਤੇ ਉਹਨਾਂ ਦੇ ਵੀ ਅਧਿਕਾਰੀ ਬਦਲਤੇ ਗਏ ਸੀ, ਉਹਨਾਂ ਨਾਲ ਵਾਪਰਿਆ। ਕਾਰਨ ਕਹਿੰਦੇ ਜੀ ਜੇ ਅਮਨ ਅਰੋੜਾ ਰਿਲੀਜ਼ ਨਹੀਂ ਕਰਦਾ ਤਾਂ ਇਹਨੂੰ ਹਟਾ ਦਿਓ, ਜੋੜੇ ਮਾਜਰੇ ਨੇ ਸਾਡੇ ਕਹੇ ਤੇ ਸਹੀ ਪਾ ਦੇਣੇ, ਜੋੜੇ ਮਾਜਰੇ ਨੂੰ ਲਾ ਦਿਓ। ਠੀਕ ਹੈ। ਕਿ ਇਸ ਲਈ ਜੋੜੇ ਮਾਜਰੇ ਨੂੰ ਲੋਕ ਸੰਪਰਕ ਵਿਭਾਗ ਦਿੱਤਾ ਕਿ ਉਹਨੇ ਪੁੱਛਣਾ ਨਹੀਂ, ਉਹਨੇ ਪੜ੍ਹਨਾ ਨਹੀਂ, ਜੋ ਹੁਕਮ ਸੁਣਾਇਆ ਜਾਊਗਾ ਉਹਦੇ ਆਕਾਮ ਵੱਲੋਂ ਉਹਨੇ ਉਹ ਕਰਨਾ। ਇਸ ਲਈ ਪਰ ਕੀ ਅਫਸਰ ਉਹਨੂੰ ਸਮਝਾ ਲੈਣਗੇ ਕਿ ਅਫਸਰ, ਕਿਉਂਕਿ ਅਫਸਰ ਵੀ ਤਾਂ ਨਾਲ ਹੀ ਟੰਗੇ ਜਾਣੇ ਆ ਨਾ। ਬਿਲਕੁਲ। ਪ੍ਰਵੀਨ ਜੀ, ਮਹੱਲਾ ਕਲੀਨਿਕਾਂ ਦੇ ਨਾਂ ਦੇ ਉੱਤੇ ਇਸ਼ਤਿਹਾਰਾਂ ਦਾ 30 ਕਰੋੜ ਦਾ ਮਾਮਲਾ ਆਇਆ ਸੀ ਇਸੇ ਤਰ੍ਹਾਂ। ਠੀਕ ਹੈ। ਤੇ ਇਸ ਨੂੰ ਲੈ ਕੇ ਉਸ ਸਮੇਂ ਜਿਹੜੇ ਇੰਚਾਰਜ ਸੀਗੇ ਅਜੋਏ ਸ਼ਰਮਾ, ਉਹਨਾਂ ਨੇ ਪੈਸੇ ਰਿਲੀਜ਼ ਕਰਨ ਤੋਂ ਇਨਕਾਰ ਕਰਤਾ। ਤੁਹਾਡੇ ਧਿਆਨ ਚ ਹੋਵੇ, ਨਾ ਕਰਤੀ ਸੀ, ਮੈਨੂੰ ਯਾਦ ਹੈ। ਉਹ ਕਹਿੰਦਾ ਇੰਨੇ ਪੈਸੇ ਤਾਂ ਤੁਸੀਂ ਨਿਰਮਾਣ ਤੇ ਨਹੀਂ ਲਾਏ, ਇੰਨੇ ਪੈਸੇ ਉਹਨੇ ਤਿਆਰ ਕਰਨ ਤੇ ਨਹੀਂ ਲਾਏ, ਉਹਨਾਂ ਦੀ ਮੁਰੰਮਤ ਤੇ ਨਹੀਂ ਲਾਏ, ਜਿੰਨੇ ਤੁਸੀਂ ਇਸ਼ਤਿਹਾਰਾਂ ਦੇ ਖਰਚੇ। ਇਹਨੂੰ ਮੈਂ ਨਹੀਂ ਕਰਦਾ ਦਸਤਖਤ। ਤੇ ਉਹ ਤੋਂ ਬਾਅਦ ਕਹਿੰਦੇ ਜੀ ਇਹਨਾਂ ਨੇ BK ਮੀਨਾ ਨੂੰ ਲਿਆਂਦਾ ਤੇ ਫਿਰ ਚੰਦ ਦਿਨਾਂ ਬਾਅਦ ਉਹਨੂੰ ਵੀ ਹਟਾਉਂਦਾ। ਇਹਦਾ ਮਤਲਬ ਉਹ ਵੀ ਅੜ ਗਏ ਹੁਣੇ, ਇਹਨਾਂ ਹਿਸਾਬ ਨਾਲ ਨਹੀਂ ਚੱਲੇ ਹੋਣੇ। ਜੀ ਜੀ। ਸੋ ਇਸੇ ਤਰ੍ਹਾਂ ਹੁਣ ਇਹ ਮਾਮਲਾ ਉਹੋ ਜਿਹਾ ਹੀ ਬਣਿਆ ਜਿਹੋ ਜਿਹਾ ਰਘੂ ਰਾਮ ਰਾਜਨ ਹੋਰਾਂ ਨਾਲ ਬਣਿਆ ਸੀ। ਸ਼ਾਇਦ ਉਹੀ ਕੁਝ ਅਮਨ ਅਰੋੜਾ ਨੇ ਜਾਂ ਉਹਦੀ ਟੀਮ ਨੇ ਜਾਂ ਉਹਦੇ ਅਫਸਰਾਂ ਨੇ ਜਦੋਂ ਇਨਕਾਰ ਕੀਤਾ ਤੇ ਉਹਨਾਂ ਨੂੰ ਲਾਂਭੇ ਕੀਤਾ ਤੇ ਹੁਣ ਲਿਆਂਦਾ। ਆਹ ਰਾਜ ਹੈ ਜੀ। ਜੀ ਅੱਛਾ। ਇਹਦਾ ਮਤਲਬ ਦਿੱਲੀ ਵਾਲੇ ਸਰਕਾਰ ਇਹ ਨਹੀਂ, ਖਜ਼ਾਨਾ ਵੀ ਆਪਣੇ ਹਿਸਾਬ ਨਾਲ ਚਲਾ ਰਹੇ। ਬਿਲਕੁਲ ਸਹੀ ਹੈ। ਤੇ ਇਹ ਪੰਜਾਬ ਦਾ ਖਜ਼ਾਨਾ ਜਿਹੜੇ ਕਹਿੰਦੇ ਸੀ ਭਰ ਦਿਆਂਗੇ, ਉਹ ਹੁਣ ਥੱਲਿਓਂ ਢੱਕਣ ਖੋਲ ਲਿਆ ਮੈਨੂੰ ਲੱਗਦਾ ਖਜ਼ਾਨੇ ਦਾ। ਉੱਪਰੋਂ ਉਹਨਾਂ ਆਉਂਦਾ ਨਹੀਂ ਜਿੰਨਾ ਥੱਲੇ ਉਸ ਤਰ੍ਹਾਂ। ਉਹ ਕਹਿੰਦੇ ਸਿੱਖਿਆ ਲਈ ਉਹ ਨਹੀਂ ਹੈਗਾ ਬਜਟ, ਜੀ ਹੈ ਨਾ। ਸਿੱਖਿਆ ਲਈ ਤੁਸੀਂ ਕਹਿੰਦੇ ਹੋ ਕਿ ਮਹੀਨੇ ਬਾਅਦ ਆ ਜਾ ਕੇ ਠੂਠਾ ਲੈ ਕੇ ਤੁਹਾਨੂੰ ਪਾ ਦਿਆ ਕਰਾਂਗੇ। ਤੁਸੀਂ ਭਿਖਾਰੀ ਬਣਾਉਣਾ ਚਾਹੁੰਦੇ ਹੋ ਪੰਜਾਬ ਦੇ ਉਹ ਵਿਦਿਅਕ ਅਦਾਰਿਆਂ ਨੂੰ ਜਿਨ੍ਹਾਂ ਨੇ ਸਾਰਾ ਪੰਜਾਬ ਪੜ੍ਹਾਤਾ, ਸਾਰਾ ਮਾਲਵਾ ਪੜ੍ਹਾਤਾ। ਬਿਲਕੁਲ ਬਿਲਕੁਲ। ਤੇ ਉਹਨਾਂ ਨੂੰ ਤੁਸੀਂ ਠੂਠਾ ਚਕਾਉਣਾ ਚਾਹੁੰਦੇ ਹੋ। ਇੱਥੇ ਰੌਲਾ ਪਈ ਜਾਂਦਾ ਕਿ ਦੇਖੋ ਜੀ ਉੱਥੇ ਘਪਲਾ ਹੋਇਆ ਜੀ, ਉੱਥੇ ਟੀਚਰਾਂ ਦੀ ਫਾਲਤੂ ਭਰਤੀ ਹੈ। ਭਾਈ ਇਹ ਸਾਰੇ ਮੁੱਦੇ ਬਾਅਦ ਤੇ ਨੇ, ਪਹਿਲਾਂ ਯੂਨੀਵਰਸਿਟੀ ਬਚਾਉਣ ਦਾ ਮੁੱਦਾ ਹੈ। ਜੀ। ਪੰਜਾਬੀ ਯੂਨੀਵਰਸਿਟੀ ਤਾਂ ਆਪਣੀ ਸਾਰਿਆਂ ਦੀ ਹੈ, ਉਹਨੂੰ ਬਚਾਓ। ਜਿਹੜੀਆਂ ਕਾਲੀਆਂ ਭੇਡਾਂ ਨੇ ਉਹਨੂੰ ਬਾਅਦ ਚੋਂ ਕੱਢੀ ਜਾਓ। ਪਰ ਇਹਦਾ ਮਤਲਬ ਥੋੜਾ ਕਿ ਉਹਦੇ ਚੱਕਰ ਦੇ ਵਿੱਚ ਜੇਕਰ ਅੰਦਰ ਕੁਝ ਗਲਤੀਆਂ ਹੋਈਆਂ ਉਹਦੇ ਚੱਕਰ ਯੂਨੀਵਰਸਿਟੀ ਉਹ ਮਾਰ ਦੋ। ਹਾਂਜੀ। ਤੇ ਇਹਦੇ ਲਈ ਅਸੀਂ ਗਲਤ ਫੈਸਲੇ ਨਾਲ ਵੀ ਖੜ ਜਾਈਏ। ਇਸ ਮਸਲੇ ਤੇ ਪਹਿਰਾ ਦੇਣ ਦੀ ਲੋੜ ਹੈ। ਉਸੇ ਤਰ੍ਹਾਂ ਇਹ ਮਸਲੇ ਨੇ ਕਿ ਪੰਜਾਬ ਦੇ ਖਜ਼ਾਨਾ ਭਰਨ ਵਾਲੇ ਜਿਹੜੇ ਦਾਅਵੇ ਕਰਦੇ ਸੀ, ਜੇ ਉਹ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ, ਉਲਟਾ ਇਸ਼ਤਿਹਾਰਾਂ ਦੇ ਲਈ ਬਜਟ ਵੱਧ ਰੱਖਿਆ ਜਾ ਰਿਹਾ, ਤਾਂ ਇਹਦਾ ਮਤਲਬ ਸਾਫ਼ ਸਮਝ ਆਉਂਦਾ ਕਿ ਤੁਸੀਂ ਪੈਸਾ ਖਜ਼ਾਨਾ ਲਟਾਉਣਾ ਕਿਹਨੂੰ ਚਾਹੁੰਦੇ ਹੋ ਤੇ ਕਿਵੇਂ ਚਾਹੁੰਦੇ ਹੋ ਤੇ ਕਿਹਦੇ ਲਈ ਚਾਹੁੰਦੇ ਹੋ। ਸਿਰਫ ਪਾਰਟੀ ਪ੍ਰਚਾਰ ਲਈ, ਸਿਰਫ ਦੂਏ ਸੂਬਿਆਂ ਦੇ ਵਿੱਚ ਜਿੱਤਣ ਲਈ ਕਿ ਹਾਂ ਭਗਵੰਤ ਮਾਨ ਸਿਆ ਤੈਨੂੰ ਮੁੱਖ ਮੰਤਰੀ ਬਣਾਤਾ, ਹੁਣ ਖਜ਼ਾਨੇ ਦੀ ਚਾਬੀ ਸਾਡੇ ਕੋਲ, ਜਹਾਜ਼ ਦੀ ਚਾਬੀ ਸਾਡੇ ਕੋਲ ਤੇ ਤੁਹਾਡੇ ਮੰਤਰੀਆਂ ਦੀ ਚਾਬੀ ਸਾਡੇ ਕੋਲ ਤੇ ਚਲਾਵਾਂਗੇ ਅਸੀਂ। ਆਹ ਕੁਛ ਹੋ ਰਿਹਾ ਪ੍ਰਵੀਨ ਜੀ। ਬਿਲਕੁਲ ਬਿਲਕੁਲ। ਏਦਾਂ ਗੱਲ ਹੈ ਜਿਵੇਂ ਤੁਸੀਂ ਕਿਹਾ ਜੋੜਾ ਮਾਜਰਾ ਸਾਹਿਬ ਲਾਤੇ ਆ। ਇਹ ਗੱਲ ਦਿੱਲੀ ਵਾਲੇ ਯਾਦ ਰੱਖਣ ਵੀ ਕਈ ਵਾਰੀ ਬੈੱਡ ਤੇ ਉਹ ਗੰਦੇ ਤੇ ਹੀ ਪਾ ਲੈਂਦੇ, ਮੁੜ ਕੇ VC ਵਾਂਗੂ ਧਰਨੇ ਮੁਜ਼ਾਹਰੇ ਹੁੰਦੇ ਫਿਰ। ਬਿਲਕੁਲ 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 ਜੀ। ਇਹ ਸਹੀ ਗੱਲ ਹੈ। ਉਹ VC ਹਾਲ ਤੱਕ ਤਾਬੇ ਨਹੀਂ ਆਇਆ ਮੁੜ ਕੇ। ਹਾਂਜੀ ਬਿਲਕੁਲ।
ਚਾਹੇ ਜੋੜੇ ਮਾਜਰੇ ਦਾ ਵਿਭਾਗ ਬਦਲਤਾ। ਹਾਂਜੀ, ਜੋੜੇ ਮਾਜਰੇ ਦਾ ਵਿਭਾਗ ਬਦਲਤਾ। ਪਤਾ ਨਹੀਂ ਹੁੰਦਾ ਕਦ ਕਿਹਨੂੰ ਲੰਮਾ ਪਾ ਲਵੇ ਫਿਰ। ਨਹੀਂ, ਇਹਦਾ ਮਤਲਬ ਸ਼ਰਮਾ ਜੀ ਇਹੀ ਹੈ ਵੀ ਅੰਦਰ ਖਾਤੇ ਖਾਸਾ ਕਾਫੀ ਕੁਝ ਚੱਲ ਰਿਹਾ, ਜਿੱਥੇ ਸਹਿਮਤੀਆਂ ਹੈਗੀਆਂ, ਪਰ ਉਹਨਾਂ ਸਹਿਮਤੀਆਂ ਨੂੰ ਬਾਹਰ ਨਹੀਂ ਕੋਈ ਲੈ ਕੇ ਆ ਰਿਹਾ। ਬਿਲਕੁਲ। ਹਾਂਜੀ, ਤੇ ਕਿਸੇ ਦਿਨ ਭਾਂਬੜ ਦੇ ਰੂਪ ਚ ਨਾ ਨਿਕਲਣ, ਟਿਕਟ ਕਾਜ ਨਾਲ ਹੀ ਨਿਕਲੇ, ਹੁਣ ਤਾਂ ਇਹ ਚੰਗਾ।